जी डॉक्टर साहब साढ़े कोल पहला यूट्यूब कमेंट आया है रोमिला थापर दी JNU दहशत संबंधी टिप्पणी ते साडी वीडियो ते भैन सिमरनजीत कौर जी दा आया है लिखदे हन देशद्रोह दे कानून बस्तीवाद दे संद हन ਇਹ एक भयानक गल है कि खालिस्तानी सियासी कारकुनां ते देशद्रोह दे मुकदमे चलाए जा रहे हैं जबकि जिस हिसाब नाल भारत इस नूं देखदा है तां कोई भी फ्री स्पीच दी गल करदा है तां ਉਹ देशद्रोही है ਜਿਵੇਂ ਕਿ ਅਸੀਂ ਖਬਰਾਂ ਵਿੱਚ ਦੇਖ ਰਹੇ ਹਾਂ ਕਿ ਕਿਵੇਂ JNU ਇਤਿਹਾਸਕਾਰਾਂ ਨੇ ਇਸ ਨੂੰ ਆਪਣੀ ਗੱਲ ਖੋਲ ਕੇ ਕਹਿਣ ਦੀ ਆਜ਼ਾਦੀ ਦੇ ਹੱਕ ਨੂੰ ਕੁਚਲਣਾ ਕਰਾ ਰਿਹਾ ਹੈ ਭਾਰਤ ਨੂੰ ਫ੍ਰੀडम ਆਫ ਸਪੀਚ ਦੇ ਹੱਕ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਊਬਿਕ ਰਾਸ਼ਟਰਵਾਦੀ ਅਤੇ ਸਕਾਟਿਸ਼ ਰਾਸ਼ਟਰਵਾਦੀਆਂ ਨੂੰ ਕੈਨੇਡਾ ਅਤੇ ਇੰਗਲੈਂਡ ਦੀ ਅਖੰਡਤਾ ਦੇ ਖਿਲਾਫ ਹੋਣ ਲਈ ਜੇਲੀ ਨਹੀਂ ਡੱਕਿਆ ਗਿਆ ਪਰ ਉਹਨਾਂ ਦੀ ਜਾਇਜ਼ ਸਿਆਸੀ ਵਿਚਾਰਧਾਰਾ ਨੂੰ ਸਮਝਿਆ ਗਿਆ ਹੈ 1984 ਤੋਂ 1994 ਦੇ ਸਮੇਂ ਦੇ ਸਰਕਾਰੀ ਤਸ਼ੱਦਦ ਤੋਂ ਬਾਅਦ ਭਾਰਤ ਵਿੱਚ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਿਆਸੀ ਲੋਕਾਂ ਦੀ ਲਈ ਫ੍ਰੀडम ਆਫ ਸਪੀਚ ਇੱਕ ਭਿਆਨਕ ਚੀਜ਼ ਬਣ ਗਈ ਹੈ ਕਿਵੇਂ ਜਸਵੰਤ ਸਿੰਘ ਖਾਲੜਾ ਤੇ ਰਾਮ ਸਿੰਘ ਬਲਿੰਗ ਵਰਗੇ ਸੱਚੇ ਸੁੱਚੇ ਮਨੁੱਖੀ ਅਧਿਕਾਰ ਕਾਰਕੁਨ ਅਤੇ ਪੱਤਰਕਾਰ ਸਰਕਾਰੀ ਅੱਤਵਾਦ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਪਰ ਭਾਰਤ ਦੀ ਸਰਕਾਰ ਹੱਥੋਂ ਮਾਰੇ ਗਏ ਪੰਜਾਬ ਦੇ ਸਿਆਸੀ ਕਾਰਕੁਨਾਂ ਨੇ ਦਹਾਕਿਆਂ ਤੋਂ ਇਹਨਾਂ ਦੇਸ਼ਧਰੋਹ ਦੇ ਕਾਨੂੰਨਾਂ ਦਾ ਕਹਿਰ ਚੱਲਿਆ ਹੈ ਭਾਰਤ ਵੱਲੋਂ ਸਿਵਲ ਲਿਬਰਟੀਜ਼ ਦੇ ਕਾਨ ਦਾ ਇਹ ਅਮਲ ਕੋਈ ਵੱਖਰਾ ਅਤੇ ਨਵਾਂ ਨਹੀਂ ਹੈ ਜੀ ਡਾਕਟਰ ਸਾਹਿਬ ਭੈਣ ਜੀ ਸਿਮਰਨਜੀਤ ਕੌਰ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਬੜਾ ਮੈਂ ਸਮਝਦਾ ਵੀ ਓਬਜੈਕਟਿਵ ਥਾਟ ਕਿਉਂਕਿ ਇਸ ਵੇਲੇ ਇੱਕ ਡਿਬੇਟ ਹੈ ਔਰ ਅੱਜ ਹੀ ਜਿਹੜਾ ਰਾਜ ਸਭਾ ਦੇ ਵਿੱਚ ਅਰੁਣ ਜੇਤਲੀ ਜਿਹੜਾ ਅਦਰਵਾਈਜ਼ ਤੇ ਅੰਮ੍ਰਿਤਸਰ ਤੋਂ ਹਾਰ ਕੇ ਦੌੜਿਆ ਲੋਕਾਂ ਨੇ ਨਕਾਰਿਆ ਹੋਇਆ ਪਰ ਕਿਉਂਕਿ RSS ਦਾ ਬਲੂ ਆਈਡ ਬॉय ਹੈ ਨਰਿੰਦਰ ਮੋਦੀ ਤੋਂ ਬਾਅਦ ਔਰ ਉਹ ਵਜ਼ੀਰ ਬਣਿਆ ਹੋਇਆ ਔਰ ਪੂਰੇ ਧੜੱਲੇ ਨਾਲ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਉਹ ਡਿਫੈਂਡ ਕਰ ਰਿਹਾ ਪਹਿਲਾਂ ਤਾਂ ਉਹਨੇ ਕਿਹਾ ਕਿ ਜੀ JNU ਕੋਈ ਫੋਰਨ ਐਮਬੈਸੀ ਜਾਂ ਫੋਰਨ ਕੰਟਰੀ ਨਹੀਂ ਹੈ ਜਿੱਥੇ ਕਿ ਪੁਲਿਸ ਨਹੀਂ ਜਾ ਸਕਦੀ ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਫ੍ਰੀडम ਆਫ ਸਪੀਚ ਹੈ ਹੇਟ ਸਪੀਚ ਨੂੰ ਤੁਸੀਂ ਫ੍ਰੀडम ਆਫ ਐਕਸਪ੍ਰੈਸ਼ਨ ਦਾ ਹੱਕ ਨਹੀਂ ਕਹਿ ਸਕਦੇ ਸੋ ਅੱਜ ਜਿਹੜੇ ਪਾਵਰ 'ਚ ਨੇ ਉਹ ਈਵਨ ਉਸ ਸੰਵਿਧਾਨ ਨੂੰ ਜਿਸ ਸੰਵਿਧਾਨ ਦੀ ਸਹੁੰ ਚੁੱਕ ਕੇ ਵਜ਼ੀਰ ਬਣੇ ਨੇ ਉਸ ਵੱਲ ਪਿੱਠ ਕੀਤੀ ਹੋਈ ਹੈ ਕਿਉਂਕਿ ਜ਼ਾਹਰਾ ਤੌਰ ਦੇ ਉੱਤੇ ਸੁਪਰੀਮ ਕੋਰਟ ਦੀਆਂ 1960ਵਿਆਂ ਤੋਂ ਲੈ ਕੇ ਜਿਹੜੀਆਂ ਨੇ ਉਸ ਦੇ ਫੈਸਲੇ ਨੇ ਮੌਲਿਕ ਅਧਿਕਾਰ ਫ੍ਰੀडम ਆਫ ਐਕਸਪ੍ਰੈਸ਼ਨ ਦਾ ਬੋਲਣ ਦੀ ਆਜ਼ਾਦੀ ਦਾ ਸੰਵਿਧਾਨ ਨੇ ਦਿੱਤਾ ਹੋਇਆ ਔਰ ਜਦੋਂ ਈਵਨ ਸੈਡੀਸ਼ਨ ਲਾਅ ਵੀ ਆਇਆ ਉਹਦੇ 'ਚ ਬੜਾ ਕਲੀਅਰਲੀ ਔਰ ਅਸੀਂ TV 84 ਦੇ ਉੱਤੇ ਆਡਿਟ ਅਟਰਨੀਜ਼ ਦੇ ਨਾਲ ਇਸ ਉੱਤੇ ਗੱਲਬਾਤ ਵੀ ਕੀਤੀ ਉਹ ਬੜਾ ਕਲੀਅਰਲੀ ਡਿਫਾਈਨ ਕਰਦਾ ਹੈ ਕਿ ਜਦੋਂ ਤੱਕ ਤੁਸੀਂ ਹਿੰਸਾ ਨੂੰ ਭੜਕਾਉਣ ਵਾਲੀ ਸਪੀਚ ਨਾ ਕਰੋ ਜਿਹਦੇ ਨਾਲ ਵਾਇਲੈਂਸ ਹੋਏ ਜਾਂ ਤੁਸੀਂ ਵਾਇਲੈਂਸ ਦਾ ਸਹਾਰਾ ਨਾ ਲਓ ਉਦੋਂ ਤੱਕ ਜਿਹੜੇ ਉਹ ਤੁਹਾਡਾ ਹੱਕ ਹੈ ਫ੍ਰੀडम ਆਫ ਐਕਸਪ੍ਰੈਸ਼ਨ ਦਾ ਇਹੀ ਕਾਰਨ ਹੈ ਕਿ ਸੁਪਰੀਮ ਕੋਰਟ ਦੀਆਂ ਲਗਾਤਾਰਤਾ ਦੇ ਨਾਲ ਜਜਮੈਂਟਸ ਨੇ ਕਿ ਖਾਲਿਸਤਾਨ ਦੀ ਗੱਲ ਕੀਤੀ ਜਾ ਸਕਦੀ ਹੈ ਦੇਸ਼ ਨੂੰ ਤੋੜਨ ਦੀ ਗੱਲ ਵੀ ਕੀਤੀ ਜਾ ਸਕਦੀ ਹੈ ਸ਼ਾਂਤਮਈ ਤਰੀਕੇ ਨਾਲ ਇਹ ਹਿੰਸਾ ਨਹੀਂ ਹੈ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਹੋ ਸਕਦੀ ਹੈ ਪਰ ਇਸ ਦੇ ਉਲਟ ਜਿਸ ਤਰੀਕੇ ਦਾ ਵਰਤਾਰਾ ਜਿਸ ਕਿਸਮ ਦੀ ਸੈਡੀਸ਼ਨ ਦੇ ਚਾਰਜ ਦੇਸ਼ ਧਰੋਹ ਦੇ ਇਹ ਆਪਣਾ ਪੋਲੀਟੀਕਲ ਰਿਵੈਂਜ ਦੇ ਲਈ ਔਰ ਜਿਹੜੀ ਆਜ਼ਾਦ ਆਵਾਜ਼ ਹੈ ਉਹਨੂੰ ਕੁਚਲਣ ਦੇ ਲਈ ਲਾ ਰਹੇ ਨੇ ਉਹ ਭਾਵੇਂ ਪੰਜਾਬ 'ਚ ਸਰਬੱਤ ਖਾਲਸਾ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਦੇ ਖਿਲਾਫ ਹੋਏ ਜਾਂ ਜੇ ਗੁਜਰਾਤ 'ਚ ਇਹਨਾਂ ਨੂੰ ਚੈਲੰਜ ਲੱਗਾ ਵੀ ਪਟੇਲਾਂ ਨੂੰ ਖੜਾ ਕਰ ਦਿੱਤਾ ਹੈ ਹਾਰਦਿਕ ਪਟੇਲ ਨੇ ਉਹ ਵੀ ਦੇਸ਼ ਧਰੋਹੀ ਹੋ ਗਿਆ ਔਰ ਹੁਣ ਉਹ ਕਨਈਆ ਕੁਮਾਰ ਹੋਏ ਉਮਰ ਖਾਲਦ ਹੋਏ ਭੱਟਾਚਾਰੀਆ ਹੋਏ ਉਹ ਸਟੂਡੈਂਟ ਜਿਨ੍ਹਾਂ ਨੇ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਜ਼ਾਦਾਨਾ ਤੌਰ ਦੇ ਉੱਤੇ ਆਪਣੇ ਵਿਚਾਰ ਦਿੱਤੇ ਉਹਨਾਂ ਸਾਰਿਆਂ ਨੂੰ ਨਿਸ਼ਾਨਾ ਬਣਾਇਆ ਔਰ ਬੇਸ਼ੱਕ ਐਮਨਿਸਟੀ ਇੰਟਰਨੈਸ਼ਨਲ ਹਿਊਮਨ ਰਾਈਟਸ ਵਾਚ ਇੰਟਰਨੈਸ਼ਨਲ ਸਾਰੇ ਮੀਡੀਆ ਨੇ ਇਹਦੇ ਤੇ ਆਪਣੀ ਗੱਲ ਕੀਤੀ ਹੈ ਔਰ ਭਾਰਤ ਨੂੰ ਭੰਨਿਆ ਇਸ ਦੇ ਉੱਤੇ ਪਰ ਜਿਵੇਂ ਭੈਣ ਜੀ ਸਿਮਰਨਜੀਤ ਕੌਰ ਨੇ ਕਿਹਾ ਕਿ ਫ੍ਰੀ ਸਪੀਚ ਈਵਨ ਭਾਰਤੀ ਸੰਵਿਧਾਨ ਦੇ ਥੱਲੇ ਵੀ ਕੋਈ ਦੇਸ਼ ਧਰੋਹ ਨਹੀਂ ਹੈ ਔਰ ਉਹਨਾਂ ਨੇ ਉਦਾਹਰਣ ਦਿੱਤੇ ਇੰਟਰਨੈਸ਼ਨਲੀ ਵੀ ਕਿਊਬੈਕ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਰੈਫਰੈਂਡਮ 1980 'ਚ ਕਰਵਾਇਆ 1995 'ਚ ਕਰਵਾਇਆ ਕਿ ਕਿਊਬੈਕ ਅੱਡ ਦੇਸ਼ ਬਣਨਾ ਕਿ ਕੈਨੇਡਾ ਦੇ ਨਾਲ ਰਹਿਣਾ ਸਕਾਟਲੈਂਡ 'ਚ ਪਿੱਛੇ ਹੋ ਕੇ ਹਟਿਆ ਕੋਈ ਉਹਨਾਂ ਲੋਕਾਂ ਨੂੰ ਉਹਨਾਂ ਨੇ ਦੇਸ਼ ਧਰੋਹੀ ਨਹੀਂ ਬਣਾਇਆ ਉਹਨਾਂ ਨੂੰ ਕੋਈ ਟੈਂਕਾਂ ਤੋਪਾਂ ਦੇ ਹਮਲੇ ਦਾ ਸ਼ਿਕਾਰ ਨਹੀਂ ਬਣਾਇਆ ਪਰ ਨਾਲ ਹੀ ਉਹਨਾਂ ਨੇ ਇੱਕ ਮਿੱਠੀ ਜਿਹੀ ਚੋਭ ਵੀ ਲਾਈ ਹੈ ਕਿ ਵੀ ਬਹੁਤ ਸਾਰੇ ਜਿਹੜੇ ਹੁਣ ਇਹ ਮਹਿਸੂਸ ਕਰਦੇ ਨੇ ਕਿ ਕਿਵੇਂ ਵਿਚਾਰਾਂ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ ਵੀ 1984 ਤੋਂ 1994 ਤੱਕ ਜੋ
ਸੰਤਾਪ ਪੰਜਾਬ ਦੇ ਸਿੱਖਾਂ ਨੇ ਹੰਡਾਇਆ ਔਰ ਅੱਜ ਵੀ ਹੰਡਾ ਰਹੇ ਨੇ, ਕਿਉਂਕਿ ਸਰਬੱਤ ਖਾਲਸਾ 'ਚ ਸ਼ਾਮਲ ਹੋਣ ਵਾਲੇ ਅੱਜ ਵੀ ਦੇਸ਼ ਧਰੋਹੀ ਨੇ। ਔਰ ਉਹਨਾਂ ਦਾ ਹੰਡਾਣ ਤੋਂ ਮਤਲਬ ਉਹਨਾਂ ਨੇ ਫਿਰ ਦੋ ਨਾਂ ਜਿਹੜੇ ਨੇ, ਉਹ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਕਾਰਕੁਨ, ਜਿਹੜੇ ਕਿ ਸਿਰਫ ਡਾਟਾ ਇਕੱਠਾ ਕਰ ਰਹੇ ਸਨ ਕਿ ਕਿਵੇਂ ਜਿਹੜਾ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਬਣਾਈਆਂ ਗਈਆਂ, ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਔਰ ਪੱਤਰਕਾਰ ਰਾਮ ਸਿੰਘ ਬਲਿੰਗ, ਜਿਹੜੇ ਕਿ ਇਨਵੈਸਟੀਗੇਟਿਵ ਸਟੋਰੀਜ਼ ਕਰਦੇ ਸਨ, ਔਰ ਉਹਨਾਂ ਨੂੰ ਵੀ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਗਿਆ। ਔਰ ਜਿਹੜਾ ਇਹਨਾਂ ਨੇ ਮੈਂਸ਼ਨ ਨਹੀਂ ਕੀਤਾ, ਈਵਨ ਇੱਕ ਯੰਗ ਵਕੀਲ ਕੁਲਵੰਤ ਸਿੰਘ ਔਰ ਉਹਨਾਂ ਦੀ ਸਿੰਘਣੀ ਔਰ ਛੋਟਾ ਬੱਚਾ 2-3 ਸਾਲ ਦਾ, ਕਿਉਂਕਿ ਉਹਨੂੰ ਵੀ ਚੁੱਕ ਕੇ ਜਦੋਂ ਉਹਨੂੰ ਕੁਲਵੰਤ ਸਿੰਘ ਨੂੰ ਉਹ ਬੁਲਾਉਣ ਆਈ ਪੁਲਿਸ, ਉਹਨੇ ਵਾਈਫ ਨੇ ਕਿਹਾ ਕਿ ਵੀ ਮੈਂ ਵੀ ਨਾਲ ਚੱਲਣਾ, ਬੱਚਾ ਛੋਟਾ ਸੀ, ਉਹਨੂੰ ਵੀ ਨਾਲ ਲੈ ਲਿਆ। ਔਰ ਅੰਦਰ ਜਾ ਕੇ ਉਹਨਾਂ ਨੇ ਇਸ ਕਦਰ ਉਹਨੂੰ ਟੌਰਚਰ ਕੀਤਾ ਕਿ ਕੁਲਵੰਤ ਸਿੰਘ ਦੀ ਡੈਥ ਹੋ ਗਈ। ਔਰ ਉਹਨੇ ਦੇਖਿਆ ਕਿ ਵੀ ਇਹ ਤਾਂ ਵਿਟਨੈਸ ਦੀ ਵਾਈਫ ਤੇ ਬੱਚਾ ਵੀ ਹੋਏਗਾ, ਉਹਨਾਂ ਨੂੰ ਵੀ ਮੌਕੇ ਤੇ ਮਾਰ ਕੇ ਤੇ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਖੁਰਦ-ਬੁਰਦ ਕਰ ਦਿੱਤੀਆਂ ਗਈਆਂ ਸੀ। ਔਰ ਉਹ ਰਿਕਾਰਡਡ ਕੇਸ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਸਿੱਖਾਂ ਨੇ ਤਾਂ ਇਸ ਨੂੰ ਝੱਲਿਆ ਹੀ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜੋ ਅੱਜ ਬਾਕੀਆਂ ਦੇ ਨਾਲ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਇਹ ਬੜੀ ਕੈਲਕੂਲੇਟਿਡ ਮੂਵ ਹੈ ਆਰਐਸਐਸ ਦੀ। ਉਹਨਾਂ ਨੇ ਕੋਈ ਇਹ ਕਹੇਗਾ ਜੀ ਇਹਨਾਂ ਨੇ ਤਾਂ ਭੁੰਡਾਂ ਦੇ ਖੱਖਰ ਨੂੰ ਹੱਥ ਪਾ, ਨਹੀਂ, ਉਹ ਬੜਾ ਸਿਸਟੇਮੈਟਿਕਲੀ ਚੱਲ ਰਹੇ ਨੇ। ਉਹਦੇ 'ਚ ਇਹ ਸਮਝਦੇ ਨੇ ਕਿ ਵੀ ਜਿਵੇਂ ਇੱਕ ਆਮ ਹੁੰਦਾ ਹੈ ਵੀ ਜਿਹੜਾ ਜੇ ਗਲੀ 'ਚ ਕਿਸੇ ਨੇ ਆਪਣੀ ਬਣਾਣੀ ਹੋਏ ਪੈਂਟ ਤੇ ਜਿਹੜਾ ਸਭ ਤੋਂ ਵੱਡਾ ਦਾਦਾ ਹੁੰਦਾ ਗਲੀ ਦਾ, ਉਹਨੂੰ ਜਾ ਕੇ ਜੇ ਤੁਸੀਂ ਚਪੇੜ ਮਾਰਦੇ ਹੋ ਤੇ ਉਹਨਾਂ ਦਾ ਹੁੰਦਾ ਲਓ ਜੀ ਬਾਕੀ ਸਾਰੇ ਮੰਨ ਜਾਂਦੇ ਨੇ ਇਹ ਹੁਣ ਨਹੀਂ, ਹੁਣ ਇਹ ਸਾਡਾ ਲੀਡਰ ਇਹ ਹੈ ਵੀ ਉਹਨੇ ਉਹਨੂੰ ਢਾਇਆ। ਸੋ ਇਹਨਾਂ ਨੇ ਹੈਦਰਾਬਾਦ ਯੂਨੀਵਰਸਿਟੀ JNU, ਜਿਸ JNU ਦੇ ਹਜ਼ਾਰਾਂ ਜਿਹੜੇ ਨੇ ਸਟੂਡੈਂਟਸ ਦੁਨੀਆ ਭਰ ਦੇ ਵਿੱਚ ਆਈਡੀਅਲ ਯੂਨੀਵਰਸਿਟੀਜ਼ ਦੇ ਵਿੱਚ ਬੈਠੇ ਨੇ, ਔਰ ਜਿੱਥੇ ਸੱਚਮੁੱਚ ਫਰੀडम ਦੀ ਗੱਲ ਰਹੀ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਵੀ ਮੈਨੂੰ ਵੀ ਨਹੀਂ ਸੀ ਪਤਾ ਵੀ ਇਸ ਕਦਰ ਉੱਥੇ ਫ੍ਰੀ ਐਨਵਾਇਰਨਮੈਂਟ ਹੈ। ਹਾਲਾਂ JNU ਦੀ ਫੈਲੋਸ਼ਿਪ ਵਾਲੇ ਪ੍ਰੋਫੈਸਰ ਦੂਜੇ ਤੀਜੇ ਬਾਹਰ ਆਉਂਦੇ ਜਾਂਦੇ ਮੈਂ ਸੁਣੇ ਨੇ। ਸੋ ਇਹਨਾਂ ਨੇ JNU, ਜਿਹਨੂੰ ਇਹਨੇ ਸੁਬਰਾਮਨੀਅਮ ਸਵਾਮੀ ਨੇ ਕਿਹਾ ਸੀ ਕਿ ਦੇਸ਼ ਧਰੋਹੀਆਂ ਦਾ ਅੱਡਾ ਹੈ, ਇਹਨੂੰ ਲੈਵਲ ਕਰ ਦਿਓ, ਮੈਨੂੰ ਜ਼ਰਾ ਬਣਾਓ ਵਾਈਸ ਚਾਂਸਲਰ, ਔਰ ਜਾਂ 4 ਮਹੀਨੇ ਲਈ ਇਹਨੂੰ ਬੰਦ ਕਰ ਦਿਓ। ਸੋ ਜ਼ਾਹਰ ਹੈ ਵੀ ਉਹਨਾਂ ਨੇ ਉੱਥੇ ਹੱਥ ਪਾਇਆ ਔਰ ਉਹਨੂੰ ਜਿਹੜਾ ਉਹਦੇ ਤੇ ਉਹਨਾਂ ਨੂੰ ਕੋਈ ਪਛਤਾਵਾ ਨਹੀਂ ਹੈ। ਕੱਲ ਜਿਵੇਂ ਸਮ੍ਰਿਤੀ ਇਰਾਨੀ ਨੇ ਰਾਜ ਸਭਾ ਦੇ ਵਿੱਚ ਜਿਹੜਾ ਬਿਲਕੁਲ ਬੇਸ਼ਰਮੀ, ਢੀਠਤਾਈ, ਬੇਹਯਾਈ ਦੇ ਨਾਲ ਐਕਸ਼ਨ ਨੂੰ ਡਿਫੈਂਡ ਕੀਤਾ। ਅੱਜ ਅਰੁਣ ਜੇਤਲੀ ਜਿਹੜਾ ਕਿ ਆਪ ਉਸ ਨੂੰ ਡਿਫੈਂਡ ਕਰ ਰਿਹਾ, ਕਹਿ ਰਿਹਾ ਜੇ ਚਲੀ ਗਈ ਪੁਲਿਸ ਯੂਨੀਵਰਸਿਟੀ ਕੈਂਪਸ, ਉਹ ਕੋਈ ਐਮਬੈਸੀ ਹੈ ਜਾਂ ਕੋਈ ਇੰਡੀਪੈਂਡੈਂਟ ਕੰਟਰੀ ਹੈ, ਔਰ ਇਹ ਹੇਟ ਸਪੀਚ ਵੱਖਰੀ ਹੁੰਦੀ ਹੈ ਔਰ ਫਰੀडम ਆਫ ਐਕਸਪ੍ਰੈਸ਼ਨ ਵੱਖਰਾ ਹੁੰਦਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਭੈਣ ਜੀ ਸਿਮਰਨਜੀਤ ਕੌਰ ਨੇ ਸਿੱਖ ਪਰਸਪੈਕਟਿਵ ਵੀ ਦਿੱਤਾ ਪਰ ਇਹ ਵੀ ਦੱਸਿਆ ਵੀ ਕਿਸ ਕਿਸਮ ਦਾ ਮਾਹੌਲ ਹੋਰ ਵੀ ਆਉਣ ਵਾਲੇ ਪੀਰੀਅਡ 'ਚ ਕ੍ਰੀਏਟ ਹੋਏਗਾ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।